ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਆਪਾਂ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਦੱਸਣਗੇ ਕਿ ਪੰਜਾਬ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਕੀ ਅਪਡੇਟ ਆ, ਕੀ ਕੁਛ ਹੋ ਰਿਹਾ ਹੈ, ਉਸ ਦੀ ਗੱਲਬਾਤ ਕਰਾਂਗੇ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਅਸੀਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਸੁਲੱਖਣ ਸਿੰਘ ਜੀ ਸੋਢੀ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁਬਾ ਸਿਟੀ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਸੁੱਖਾ ਸਿੰਘ ਜੀ ਬਾਈਸੀਲੀਆ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4082722500, ਸੈਨੋਜ਼ੇ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ। ਇਹਨਾਂ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਅਸੀਂ ਕੈਨੇਡਾ ਤੋਂ ਹੀ ਸ਼ੁਰੂ ਕਰਦੇ ਹਾਂ ਕਿ ਇੱਥੇ ਜਿਹੜੀਆਂ ਇਲੈਕਸ਼ਨਾਂ ਆ ਕਾਫੀ ਕੰਮ ਗਰਮ ਹੋਇਆ ਆ, ਅਤੇ ਕਈ ਸਾਡੇ ਜਿਹੜੇ ਲਿਸਨਰ ਆ ਕੈਨੇਡਾ ਦੇ ਉਹ ਦੱਸਦੇ ਆ ਕਿ ਮਾਹੌਲ ਜਿਹੜਾ ਆ ਉਹ ਬਿਲਕੁਲ ਪੰਜਾਬ ਵਾਲਾ ਆ, ਕਿ ਸ਼ਾਮ ਨੂੰ ਜਿਹੜੇ ਉਹਨਾਂ ਦੇ ਸਪੋਰਟਰ ਹੁੰਦੇ ਆ ਉਹ ਬਿਲਕੁਲ ਸਾਰਾ ਪਿੰਡ ਮਿੱਤਰਾਂ ਦਾ ਲੱਗਦਾ ਆ ਅਤੇ ਬਿਲਕੁਲ ਖਾਣ ਪੀਣ ਖੁੱਲ੍ਹਾ ਆ। ਜੀ ਬਿਲਕੁਲ, ਬਹੁਤੇ ਥਾਵਾਂ ਦੇ ਉੱਤੇ ਜਿੱਥੇ ਪੰਜਾਬੀ ਕੈਂਡੀਡੇਟ ਖਾਸ ਤੌਰ ਦੇ ਉੱਤੇ ਖੜੇ ਨੇ ਜੀ, ਉੱਥੇ ਤਾਂ ਪੰਜਾਬ ਵਾਲਾ ਮਾਹੌਲ ਹੀ ਜਿਹੜਾ ਜੀ ਉਹ ਜਾਪਦਾ ਜੀ। ਔਰ ਜਿਹੜਾ ਰੰਗਦਾਰ ਪਾਣੀ ਹੈ ਜੀ ਉਹ ਆਪਣਾ ਅਸਰ ਕਾਫੀ ਜਗ੍ਹਾ ਦੇ ਉੱਤੇ ਜਿਹੜਾ ਉਹ ਵਿਖਾ ਰਿਹਾ ਜੀ। ਤੋ ਬਿਲਕੁਲ ਪੰਜਾਬ ਵਾਲਾ ਮਾਹੌਲ ਹੈ ਜੀ। ਔਰ ਕੱਲ੍ਹ ਨੂੰ ਚੋਣਾਂ ਜਿਹੜੀਆਂ ਜੀ ਇੱਥੇ ਹੋਣਗੀਆਂ, ਕੱਲ੍ਹ ਨੂੰ ਵੋਟਾਂ ਜਿਹੜੀਆਂ ਨੇ ਉਹ ਪੈਣਗੀਆਂ। ਜਿੰਨੇ ਵੀ ਕੈਨੇਡੀਅਨ ਲਿਸਨਰ ਜਿਹੜੇ ਉਹ ਸੁਣ ਰਹੇ ਨੇ, ਉਹਨਾਂ ਨੂੰ ਰਿਕੁਐਸਟ ਇਸ ਗੱਲ ਦੀ ਹੈ ਕਿ ਆਪਣੀ ਵੋਟ ਜਿਹੜੀ ਹੈ ਜੀ ਉਹ ਜ਼ਰੂਰ ਪੋਲ ਕਰਨ, ਕਿਉਂਕਿ ਵੋਟ ਦਾ ਅਧਿਕਾਰ ਲੈਣ ਦੇ ਵਾਸਤੇ ਇੱਕ ਬਹੁਤ ਵੱਡੀ ਜੱਦੋਜਹਿਦ ਜਿਹੜੀ ਹੈ ਨਾ ਜੀ ਉਹ ਸਾਡੇ ਬਜ਼ੁਰਗ ਜਿਹੜੇ ਨੇ, ਤੁਸੀਂ ਇਹ ਕਹਿ ਲਓ ਜਿਹੜੇ ਸਾਡੇ ਪਹਿਲਾਂ ਆਏ ਹੋਏ ਲੋਕ ਨੇ, ਉਹਨਾਂ ਦੀ ਲੜੀ ਹੈ। 1943 ਦੇ ਵਿੱਚ ਉਹਨਾਂ ਨੇ ਇਹ ਜੱਦੋਜਹਿਦ ਜਿਹੜੀ ਸ਼ੁਰੂ ਕੀਤੀ ਸੀ, ਠੀਕ ਉਸ ਸਮੇਂ ਦੇ ਉੱਤੇ ਜਦੋਂ ਭਾਰਤ ਦੇ ਵਿੱਚ ਜੰਗੇ ਆਜ਼ਾਦੀ ਜਿਹੜੀ ਉਹ ਲੜੀ ਜਾ ਰਹੀ ਸੀ। ਔਰ ਇਹਦੇ ਵਿੱਚ ਸਿੱਖ ਕਮਿਊਨਿਟੀ ਦਾ ਬਹੁਤ ਵੱਡਾ ਰੋਲ ਹੈ ਜੀ, ਜਿਨ੍ਹਾਂ ਨੇ ਜੰਗ ਦੇ ਵਿੱਚ ਆਪਣਾ ਬਣਦਾ ਸਰਦਾ ਹਿੱਸਾ ਜਿਹੜਾ ਪਾਇਆ, ਕਿਉਂਕਿ ਵਿਰੋਧ ਕਰਨ ਵਾਲਿਆਂ ਦੇ ਵਿੱਚ ਔਰ ਇਹਦੇ ਹੱਕ ਦੀ ਮੰਗ ਕਰਨ ਵਾਲਿਆਂ ਦੇ ਵਿੱਚ ਸਿੱਖ ਕਮਿਊਨਿਟੀ ਜਿਹੜੀ ਉਹ ਸ਼ਾਮਲ ਸੀਗੀ। ਔਰ ਜਿਹੜੀ ਜਦੋਂ ਇਮੀਗ੍ਰੈਂਟ ਨੂੰ ਵੋਟ ਦਾ ਅਧਿਕਾਰ ਮਿਲਿਆ ਤੇ ਉਸ ਟਾਈਮ ਜਿਹੜੇ ਪਹਿਲੀ ਵੋਟ ਪੋਲ ਕੀਤੀ ਸੀਗੀ ਜੀ ਉਹ ਜਗਮਨ ਸਿੰਘ ਗਿੱਲ ਸੀਗੇ, ਉਹ ਵੀ ਸਿੱਖ ਸੀਗੇ। ਔਰ ਜਦੋਂ ਇਹ ਮੋਰਚਾ ਲਾਇਆ ਗਿਆ ਸੀਗਾ ਜੀ, ਉਦੋਂ ਤਕਰੀਬਨ ਕੋਈ 7,000 ਦੇ ਕਰੀਬ ਜਿਹੜਾ ਭਾਈਚਾਰਾ ਸੀਗਾ ਜੀ ਉਹ ਇੱਥੇ ਰਹਿੰਦਾ ਸੀਗਾ ਪੂਰੇ ਕੈਨੇਡਾ ਦੇ ਵਿੱਚ। ਤਾਂ ਇੱਕ ਬਹੁਤ ਵੱਡੀ ਜੰਗ ਜਿਹੜੀ ਹੈ ਜੀ ਉਹ ਜਿੱਤੀ ਆ। ਤੇ ਭਲਕੇ ਜਿਹੜਾ ਜੀ ਵੋਟਾਂ ਦਾ ਦੇਖਦੇ ਆ ਜੀ, ਇੱਥੇ ਜਿਹੜੇ ਇੱਥੋਂ ਦੇ ਰਹਿਣ ਵਾਲੇ ਬਾਸ਼ਿੰਦੇ ਨੇ ਉਹ ਕਿਹਨੂੰ ਜਿੱਤ ਕੇ ਲਿਆਉਂਦੇ ਨੇ ਜੀ। ਬਿਲਕੁਲ ਜੀ, ਜੇ ਥੋੜ੍ਹਾ ਜਿਹਾ ਉੱਪਰ ਉੱਠ ਕੇ ਸੋਚਣਗੇ ਕਿ ਆਪਾਂ ਇੱਕ ਆਜ਼ਾਦ ਕੰਟਰੀ ਦੇ ਵਿੱਚ ਬੈਠੇ ਹਾਂ, ਆਪਾਂ ਕੰਮ ਦੇਖਣੇ ਆ, ਆਪਾਂ ਮੁੱਦੇ ਦੇਖਣੇ ਆ, ਅਤੇ ਜ਼ਰੂਰ ਕੋਈ ਨਾ ਕੋਈ ਚੰਗੇ ਬੰਦੇ ਆ ਸਾਹਮਣੇ ਆਉਣਗੇ। ਅਤੇ ਸੁਣਦੇ ਬਹੁਤ ਆ ਜੀ, ਤੁਸੀਂ ਕੈਨੇਡਾ ਵਾਲਿਓ ਜਿੱਥੇ ਵੀ ਬੈਠੇ ਹੈਗੇ ਆ, ਇਲੈਕਸ਼ਨਾਂ ਆ, ਜਿਸ ਤਰ੍ਹਾਂ ਵੀ ਮਰਜ਼ੀ ਹੋਵੇ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਜ਼ਰੂਰ ਕਰਿਓ, ਨਹੀਂ ਤਾਂ ਵੋਟ ਦਾ ਅਧਿਕਾਰ ਆ ਉਸ ਸੱਜੇ ਕਿਤੇ ਮਿਲਦਾ ਨਹੀਂ। ਅਤੇ ਬਲਤੇਜ ਪੰਨੂ ਜੀ, ਆਪਾਂ ਅੱਗੇ ਚੱਲਦੇ ਹਾਂ ਕਿ ਬਾਦਲ ਹੋਰੀ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ, ਉਹਨਾਂ ਨੇ ਧਾਰਮਿਕ ਅਸਥਾਨਾਂ ਦੀ ਰਾਖੀ ਦੀ ਅਪੀਲ ਕੀਤੀ ਹੈ। ਤੁਸੀਂ ਇਹ ਕਹਿ ਲਓ ਕਿ ਹਰ ਜਿਹੜਾ ਪੁਆਇੰਟ ਹੈ ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਸ਼ਾਂਤ ਕਰਨ ਦਾ ਹੈ। ਜੇ ਕਿਸੇ ਨੇ ਵੀਡੀਓ ਜਿਹੜੀ ਹੈ ਜੀ ਉਹ ਦੇਖੀ ਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਜਿਹੜੀ ਕਿ ਉਹਨਾਂ ਨੇ ਦੂਰਦਰਸ਼ਨ ਤੇ ਜਾ ਕੇ ਰਿਕਾਰਡ ਕੀਤੀ ਸੀਗੀ। ਅੱਜ ਮੈਂ ਇੱਥੋਂ ਆਪਣੇ ਸਮੇਂ ਮੁਤਾਬਕ, ਕਿਉਂਕਿ ਮੈਂ ਕੈਨੇਡਾ ਦੇ ਵਿੱਚ ਆ ਜੀ ਇਸ ਵਾਲੀ, ਇੱਕ ਮੈਂ ਫੋਟੋ ਪੋਸਟ ਕੀਤੀ ਸੀਗੀ ਜਿਹੜੀ ਕਿ ਮੈਨੂੰ ਕਿਸੇ ਦੂਰਦਰਸ਼ਨ ਦੇ ਅੰਦਰ ਮੇਰੇ ਇੱਕ ਵਾਕਫ ਨੇ ਉਹਨਾਂ ਨੇ ਭੇਜੀ ਸੀਗੀ, ਜਿਹਦੇ ਵਿੱਚ ਮੇਕਅਪ ਉਹ ਕਰਵਾ ਰਹੇ ਸਨ। ਸੋ ਕੁਛ ਲੋਕਾਂ ਨੇ ਕਿਹਾ ਜੀ ਇਹ ਫੇਕ ਫੋਟੋ ਆ। ਫੇਕ ਫੋਟੋ ਨਹੀਂ ਹੈ ਜੀ, ਉਹ ਰੀਅਲ ਫੋਟੋ ਸੀਗੀ। ਪਰ ਦੂਰਦਰਸ਼ਨ ਦੇ ਉੱਤੇ ਜਾ ਕੇ ਉਹਨਾਂ ਨੇ ਜਿਹੜੀ ਅਪੀਲ ਕੀਤੀ ਸੀ, ਉਹਦੇ ਵਿੱਚ ਜਿਹੜੀ ਵੇਖਣ ਵਾਲੀ ਗੱਲ ਹੈ, ਜੇ ਕਿਸੇ ਨੇ ਨਹੀਂ ਦੇਖੀ ਤਾਂ ਮੇਰੇ ਪੇਜ ਦੇ ਉੱਤੇ ਪਈ ਹੈ ਜੀ, ਉਹਨੂੰ ਦੁਬਾਰਾ ਦੇਖਣਾ। ਉਹਦੇ ਵਿੱਚ ਖੱਬੀ ਅੱਖ ਜਿਹੜੀ ਹੈ ਬਾਦਲ ਸਾਹਿਬ ਦੀ ਸੁੱਜੀ ਹੋਈ ਹੈ ਬਹੁਤ ਬੁਰੇ ਤਰੀਕੇ ਨਾਲ, ਪਤਾ ਨਹੀਂ ਕੀ ਹੋਇਆ। ਪਰ ਅੱਜ ਜਿਹੜਾ ਬਾਦਲ ਉਹਨਾਂ ਦਾ ਬਿਆਨ ਆਇਆ, ਉਹਦੇ ਵਿੱਚ ਉਹਨਾਂ ਨੇ ਸੂਬੇ ਦੇ ਲੋਕਾਂ ਨੂੰ ਸੁਚੇਤ ਰਹਿਣ ਦੇ ਵਾਸਤੇ ਅਪੀਲ ਕੀਤੀ ਹੈ ਔਰ ਸ਼ਾਂਤੀ ਕਾਇਮ ਰੱਖਣ ਦੇ ਵਾਸਤੇ, ਵਿਰੋਧੀ ਤਾਕਤਾਂ ਦੇ ਕਿਸੇ ਵੀ ਯਤਨ ਨੂੰ ਨਾਕਾਮ ਕਰਨ ਦੇ ਵਾਸਤੇ ਧਾਰਮਿਕ ਅਸਥਾਨਾਂ ਦੀ ਨਿਗਰਾਨੀ ਕਰਨ ਦੀ ਅਪੀਲ ਕੀਤੀ ਹੈ। 5ਵੀਂ ਵਾਰੀ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਅਕਾਲ ਜਥੇਦਾਰ ਨੂੰ ਮਿਲ ਕੇ ਚਿੱਠੀ ਸੌਂਪੀ। ਉਹਨਾਂ ਨੇ ਇਹ ਟਕੌਂਸ ਕੀਤਾ, ਮਨ ਦੀ ਪੀੜਾ ਜ਼ਾਹਰ, ਇਹ ਟਕੌਂਸ ਕੀਤਾ। ਮੁੜ ਕੇ ਜਿਹੜਾ ਸੀਗਾ ਜੀ ਉਹ ਦੂਰਦਰਸ਼ਨ ਦੇ ਉੱਤੇ ਚਲੇ ਗਏ, ਉੱਥੇ ਉਹਨਾਂ ਨੇ ਅਪੀਲ ਕੀਤੀ। ਹੁਣ ਜਿਹੜੀ ਹੈ ਜੀ ਉਹਨਾਂ ਨੇ ਕਿਹਾ ਕਿ ਧਾਰਮਿਕ ਸਥਾਨਾਂ ਦੀ ਰੱਖਿਆ ਕਰੋ। ਸਵਾਲ ਸਭ ਤੋਂ ਵੱਡਾ ਉੱਠ ਕੇ ਖੜਾ ਇਹ ਹੋ ਗਿਆ
ਬਾਦਲ ਸਾਹਿਬ, ਜੇ ਲੋਕਾਂ ਨੇ ਧਾਰਮਿਕ ਸਥਾਨਾਂ ਦੀ ਰੱਖਿਆ ਕਰਨੀ ਹੈ, ਸਰਕਾਰ ਕਾਹਦੇ ਵਾਸਤੇ ਹੈ? ਸਰਕਾਰ ਨੂੰ ਛੱਡੋ, ਸਰਕਾਰ ਦਾ ਅਸਤੀਫਾ ਜਿਹੜਾ ਜੀ ਦਿਓ, ਤੇ ਫਿਰ ਲੋਕਾਂ ਦੇ ਹੱਥਾਂ ਦੇ ਵਿੱਚ ਸੱਤਾ ਜਿਹੜੀ ਹੈ, ਰਾਜ ਸੱਤਾ ਜਿਹੜੀ ਹੈ ਜੀ, ਉਹ ਸੌਂਪ ਦਿਓ, ਤੇ ਤੁਸੀਂ ਫਿਰ ਜਿਹੜਾ ਜੀ ਉਹ ਆਰਾਮ ਕਰੋ, ਤੁਸੀਂ ਰਿਟਾਇਰ ਹੋ ਜਾਓ। ਜੀ ਜੀ ਬਿਲਕੁਲ, ਰਿਟਾਇਰ ਨਹੀਂ ਹੋਣਾ। ਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹਨਾਂ ਦੇ ਕੀ ਹੋਇਆ ਆ, ਫੋਟੋ ਨੂੰ ਧਿਆਨ ਨਾਲ ਦੇਖੋ ਜੀ, ਘਰ ਦੇ ਵਿੱਚ ਵੀ ਇਸ ਵੇਲੇ ਪ੍ਰੋਬਲਮ ਜ਼ਰੂਰ ਹੋਊਗੀ। ਜਿਸ ਤਰ੍ਹਾਂ ਆਪਾਂ ਨੂੰ ਸੁਣਨ ਦੇ ਵਿੱਚ ਆਇਆ ਕਿ ਜਿਹੜਾ ਮਾਫੀਨਾਮਾ ਦਿੱਤਾ ਗਿਆ, ਉਹਨੇ ਕਿਹਾ, ਕਿਹਨੇ ਕਿਹਾ ਆ, ਕਿਹਨੇ ਹੁਕਮ ਦਿੱਤੇ ਆ, ਕਿੱਥੇ ਜਾ ਕੇ ਉਹਨਾਂ ਦੀਆਂ ਗੱਲਾਂ ਬਾਤਾਂ ਹੋਈਆਂ, ਤੇ ਹੋ ਸਕਦਾ ਘਰ ਦੇ ਵਿੱਚ ਹੀ ਕੁਛ ਗੜਬੜ ਹੋ ਗਈ ਹੋਵੇ। ਤੇ ਅੱਗੇ ਆਪਾਂ ਜੀ ਗੱਲ ਕਰਦੇ ਹਾਂ ਕਿ ਜਿਹੜੇ ਧਰਨਿਆਂ ਦੀ ਗੱਲ ਕਰਦੇ ਹਾਂ ਕਿ ਪੰਜਾਬ ਮੁਕੰਮਲ ਬੰਦ। ਪੰਜਾਬ ਮੁਕੰਮਲ ਬੰਦ ਜੀ। ਇਸ ਵੇਲੇ ਪੰਜਾਬ 3 ਖਿੱਤਿਆਂ ਦੇ ਵਿੱਚ ਵੰਡਿਆ ਗਿਆ ਜੀ। ਮਾਝਾ ਮਾਲਵੇ ਨਾਲੋਂ ਟੁੱਟ ਗਿਆ, ਮਾਝਾ ਦੁਆਬੇ ਨਾਲੋਂ ਟੁੱਟ ਗਿਆ, ਮਾਲਵਾ ਦੁਆਬੇ ਨਾਲੋਂ ਟੁੱਟ ਗਿਆ। ਜਿਹੜਾ ਹਰੀਕੇ ਪੱਤਣ ਹੈਡਵਰਕ ਤੇ ਧਰਨਾ ਲੱਗਿਆ ਹੋਇਆ ਜੀ, ਉਹਨੇ ਮਾਲਵੇ ਤੇ ਮਾਝੇ ਨੂੰ ਆਪਸ ਦੇ ਵਿੱਚ ਤੋੜ ਦਿੱਤਾ। ਕੋਈ ਇੱਕ ਤੋਂ ਦੂਜੀ ਜਗ੍ਹਾ ਤੱਕ ਲੰਘ ਕੇ ਨਹੀਂ ਜਾ ਸਕਦਾ। ਬਿਆਸ ਦਰਿਆ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਲੱਗੇ ਧਰਨੇ ਨੇ ਮਾਝੇ ਤੇ ਦੁਆਬੇ ਨੂੰ ਤੋੜ ਦਿੱਤਾ। ਗਿੱਦੜਪਿੰਡੀ ਮਖੂ ਤੋਂ ਜਿਹੜਾ ਗਿੱਦੜਪਿੰਡੀ ਵਾਇਆ ਨਕੋਦਰ ਤੇ ਅੱਗੇ ਤੁਸੀਂ ਕਪੂਰਥਲਾ ਸੁਲਤਾਨਪੁਰ ਨੂੰ ਜਾਂਦੇ ਨੇ, ਇਹਦੇ ਉੱਤੇ ਜਿਹੜਾ ਪੁਲ ਦੇ ਉੱਤੇ ਲੱਗਿਆ ਧਰਨਾ ਸੀਗਾ ਜੀ, ਉਹਨੇ ਦੁਆਬੇ ਤੇ ਮਾਲਵੇ ਨੂੰ ਆਪਸ ਦੇ ਵਿੱਚ ਨਿਖੇੜ ਦਿੱਤਾ। ਪੰਜਾਬ ਕਈ ਜਿਹੜੇ ਜੀ, ਇਹ ਤੁਸੀਂ ਕਹਿ ਲਓ ਕਿ ਪਾਰਟ ਦੇ ਵਿੱਚ ਹਾਲ ਦੀ ਘੜੀ ਵੰਡਿਆ ਗਿਆ। ਇਹਦੇ ਜਿਹੜਾ ਅਸਰ ਆ ਜੀ ਆਮ ਲੋਕਾਂ ਦੇ ਜਨ ਜੀਵਨ ਦੇ ਉੱਤੇ ਪਿਆ। ਜਿਹੜੀਆਂ ਗੱਡੀਆਂ ਅਖਬਾਰਾਂ ਢੋਂਦੀਆਂ ਨੇ, ਉਹਨਾਂ ਦੇ ਉੱਤੇ ਵੀ ਵੱਡਾ ਜਿਹੜਾ ਜੀ ਉਹ ਅਸਰ ਪਿਆ। ਥਾਂ ਦੇ ਉੱਤੇ ਜਿਹੜੇ ਜੀ ਇਹ ਧਰਨੇ ਲੱਗੇ ਹੋਏ ਨੇ। ਜਿਹੜੇ ਪੰਤਪ੍ਰੀਤ ਸਿੰਘ ਹੁਰੀ ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵੱਲੋਂ ਇਹ ਸਾਰੇ ਧਰਨੇ ਚੁੱਕਣ ਦੀ ਅਪੀਲ ਕੀਤੀ ਗਈ ਸੀ, ਉਹਦਾ ਕੋਈ ਅਸਰ ਜਿਹੜਾ ਜੀ ਉਹ ਵੇਖਣ ਨੂੰ ਨਹੀਂ ਮਿਲ ਰਿਹਾ। ਈਵਨ ਜਿਹੜਾ ਪੰਤਪ੍ਰੀਤ ਸਿੰਘ ਹੁਰੀ ਨੇ ਜੀ, ਉਹਨਾਂ ਦੇ ਕੋਟ ਸ਼ਮੀਰ ਦੇ ਨੇੜੇ ਕੁਛ ਲੋਕ ਉਹਨਾਂ ਦੇ ਨਾਲ ਤਲਖੀ ਦੇ ਨਾਲ ਪੇਸ਼ ਆਏ। ਉਹਨਾਂ ਨੇ ਇਹ ਪੁੱਛਿਆ ਕਿ ਉਹ 3 ਘੰਟੇ ਦੇ ਇਹ ਜਿਹੜੇ ਮੁਜ਼ਾਹਰੇ ਨੇ ਉਹ ਕਿਉਂ ਕਰਨੇ ਚਾਹੁੰਦੇ ਨੇ, ਜਦੋਂ ਕਿ ਅਜੇ ਕੁਛ ਵੀ ਜਿਹੜਾ ਜੀ ਉਹ ਗੇਨ ਨਹੀਂ ਕੀਤਾ ਜਾ ਸਕਿਆ ਜੀ। ਜਿਹੜੀਆਂ ਮੇਨ ਸੜਕਾਂ ਨੇ ਸਾਰੀਆਂ ਦੀਆਂ ਸਾਰੀਆਂ ਬੰਦ ਨੇ ਇਸ ਵੇਲੇ, ਔਰ ਪੰਜਾਬ ਦੇ ਵਿੱਚ ਸਾਰਾ ਕੁਝ ਜਿਹੜਾ ਜੀ ਉਹ ਆਮ ਜਨ ਜੀਵਨ ਉਹ ਠੱਪ ਹੋ ਕੇ ਰਹਿ ਗਿਆ ਜੀ। ਇਹ ਕਿਵੇਂ ਜਿਹੜਾ ਜੀ ਉਹ ਹਟਣਗੇ ਧਰਨੇ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਸਾਰੇ ਲੋਕਾਂ ਦੇ ਸਾਹਮਣੇ ਜਿਹੜਾ ਜੀ ਉਹ ਖੜਾ ਹੈ। ਜੀ ਜੀ ਬਿਲਕੁਲ। ਅਤੇ ਜਿਸ ਤਰ੍ਹਾਂ ਆਪਾਂ ਧਰਨਿਆਂ ਦੀ ਗੱਲ ਕੀਤੀ ਆ ਕਿ ਜਦੋਂ ਵੀ ਪੰਜਾਬ ਦੇ ਵਿੱਚ ਕੁਝ ਹੁੰਦਾ ਹੈ, ਸਪੈਸ਼ਲੀ ਆਪਾਂ ਪੰਜਾਬ ਦੇ ਨਾਲ ਜੁੜੇ ਹੋਏ ਆ, ਤੇ ਹਰੇਕ ਥਾਂ ਤੇ ਇਸੇ ਤਰ੍ਹਾਂ ਹੀ ਜਿਹੜਾ ਧਰਨਾ ਲਾ ਦਿੱਤਾ ਜਾਂਦਾ। ਕੀ ਇਹ ਸਾਰੇ ਕੰਮਾਂ ਦਾ ਇਲਾਜ ਧਰਨੇ ਹੀ ਆ? ਨਹੀਂ, ਮੈਨੂੰ ਨਹੀਂ ਲੱਗਦਾ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਗਿਆ। ਨਹੀਂ, ਧਰਨਾ ਜਿਹੜਾ ਆ, ਮੈਂ ਇਹਦਾ ਟੋਟਲ ਵਿਰੋਧੀ ਨਹੀਂ ਆ, ਪਰ ਜਿਹੜਾ ਧਰਨਾ ਹੈ, ਦੇਖੋ ਉਹ ਡੈਮੋਕ੍ਰੇਸੀ ਦੇ ਵਿੱਚ ਰੋਸ ਜ਼ਾਹਰ ਕਰਨ ਦਾ ਇੱਕ ਤਰੀਕਾ ਹੈ। ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਹ ਧਰਨੇ ਲੱਗੇ ਨੇ, ਇਹ ਅੱਗੋਂ ਨੁਕਸਾਨਦੇਹ ਨੇ ਜੀ। ਮੈਂ ਸਿੱਧੇ ਰੂਪ ਦੇ ਵਿੱਚ ਜਿਹੜਾ ਉਹ ਕਹੂੰਗਾ। ਹੋ ਸਕਦਾ ਜੀ ਕਿਸੇ ਨੂੰ ਇਹ ਮੇਰੀ ਗੱਲ ਨਹੀਂ ਲੱਗੇ ਕਿ ਏਦਾਂ ਕਿਉਂ ਕਿਹਾ ਜਾ ਰਿਹਾ। ਜੇ ਪੰਜਾਬ ਦੇ ਵਿੱਚੋਂ ਇਹ ਧਰਨੇ ਨਾ ਚੁੱਕੇ, ਮਾਫ਼ ਕਰਨਾ, ਇਹ ਨੁਕਸਾਨ ਹੋਊਗਾ ਪੰਜਾਬ ਦਾ। ਪੰਜਾਬ ਦੇ ਵਿੱਚੋਂ ਇਹ ਮੁੱਖ ਮਾਰਗਾਂ ਦੇ ਉੱਤੇ ਲਾਏ ਹੋਏ ਧਰਨੇ ਜਿਹੜੇ ਆ ਉਹ ਚੁੱਕ ਕੇ ਅਗਲਾ ਪ੍ਰੋਗਰਾਮ ਜਿਹੜਾ ਜੀ ਉਹ ਦੇਣਾ ਪਊਗਾ। ਅਗਲਾ ਪ੍ਰੋਗਰਾਮ ਹੁਣ ਦੇਵੇ ਕੌਣ? ਪੰਜਾਬ ਦੇ ਵਿੱਚ ਲੀਡਰ ਵੀ ਹੋਣੇ, ਲੋਕ ਜਿਹੜੇ ਨੇ ਇਹ ਐਜੀਟੇਸ਼ਨ ਲੜ ਰਹੇ ਨੇ। ਇਹ ਜਿਹੜਾ ਪ੍ਰੋਗਰਾਮ ਹੈ ਜੀ ਹਾਲ ਦੀ ਘੜੀ ਦੇਣਾ ਇਹਨਾਂ ਪ੍ਰਚਾਰਕਾਂ ਨੂੰ ਹੀ ਪਊਗਾ, ਕਿਉਂਕਿ ਰਾਜਨੀਤਿਕ ਕਿਸੇ ਵੀ ਬੰਦੇ ਨੂੰ ਪੰਜਾਬ ਦੇ ਲੋਕ ਜਿਹੜੇ ਆ ਉਹ ਇਸ ਵੇਲੇ ਐਕਸੈਪਟ ਕਰਨ ਦੇ ਵਾਸਤੇ ਤਿਆਰ ਨਹੀਂ ਗੇ। ਪੰਤਪ੍ਰੀਤ ਸਿੰਘ ਹੁਰੀ, ਰਣਜੀਤ ਸਿੰਘ ਢੱਡਰੀਆਂ ਵਾਲਾ, ਸਰਬਜੀਤ ਸਿੰਘ ਧੂੰਦਾ, ਇਹਨਾਂ ਸਾਰਿਆਂ ਨੂੰ ਮੁੜ ਕੇ ਦੇਖਣਾ ਪਊਗਾ, ਕਿਉਂਕਿ ਇਹਨਾਂ ਨੂੰ ਸੋਚਣਾ ਪਊਗਾ ਕਿ ਜਿਹੜਾ 3 ਘੰਟੇ ਤੱਕ ਦੇਣ ਵਾਲਾ ਜਿਹੜਾ ਧਰਨਾ ਸੀਗਾ, ਜੇ ਉਹਨੂੰ ਰਿਵਾਈਜ਼ ਕਰਨਾ ਪੈਂਦਾ, ਜੇ ਉਹਨੂੰ ਵਾਪਸ ਲੈ ਕੇ ਕੁਝ ਪ੍ਰੋਗਰਾਮ ਦੇਣਾ ਪੈਂਦਾ, ਤੇ ਇਹ ਦੇਣਾ ਪੈਣਾ ਪ੍ਰੋਗਰਾਮ। ਲੋਕਾਂ ਨੇ ਉਹਨਾਂ ਦਾ ਇਹ 3 ਘੰਟੇ ਵਾਲਾ ਜਿਹੜਾ ਪ੍ਰੋਗਰਾਮ ਸੀਗਾ ਉਹ ਹਾਲ ਦੀ ਘੜੀ ਨਕਾਰ ਦਿੱਤਾ। ਉਹਨਾਂ ਨੂੰ ਹੀ ਮੂਹਰੇ ਜਿਹੜਾ ਜੀ ਆ ਕੇ ਦੁਬਾਰਾ ਮੀਟ ਆ ਕੇ ਜਿਹੜਾ ਜੀ ਇਹਨੂੰ ਚੇਂਜ ਕਰਨਾ ਪੈਣਾ। ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੇ ਇਹਨੂੰ ਐਕਸੈਪਟ ਜਿਹੜਾ ਜੀ ਉਹ ਕੀਤਾ। ਦੂਜੀ ਗੱਲ ਇਹ ਹੈ ਕਿ ਹੁਣ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਕਿ ਲੋਕਾਂ ਤੱਕ ਇਹ ਮੈਸੇਜ ਕਿਵੇਂ ਪਹੁੰਚਾਇਆ ਜਾਵੇ। ਲੋਕ ਨੇਤਾ ਕਿਹਨੂੰ ਮੰਨਣ? ਮੈਂ ਤਾਂ ਕਿਹਾ ਲੀਡਰ ਵੀ ਹੋਣੇ ਲੋਕ।
ਇਹ ਬਹੁਤ ਵੱਡਾ ਲਫ਼ਜ਼ ਹੈ ਇਸ ਵੇਲੇ ਪੰਜਾਬ ਦਾ, ਕਿ ਲੀਡਰ ਵੀ ਹੋਣੇ ਲੋਕ ਨੇ, ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਜੀ ਕਿ ਉਹ ਕਰਨ ਤਾਂ ਕੀ ਕਰਨ। ਉਹਨਾਂ ਨੂੰ ਲੱਗਦਾ ਧਰਨਾ ਇੱਕ ਇਲਾਜ ਹੈ। ਪਿੰਡਾਂ ਵਾਲੇ ਲੋਕ ਇਹ ਸੋਚ ਰਹੇ ਨੇ ਕਿ ਜੇ ਸਾਡੇ ਪਿੰਡ ਨੇ ਵਿਰੋਧ ਨਾ ਕੀਤਾ ਤੇ ਅਸੀਂ ਕਿੱਥੇ ਜਾਵਾਂਗੇ। ਇਸ ਤਰੀਕੇ ਦੇ ਨਾਲ ਲੋਕ ਜਿਹੜੇ ਵੱਡੀ ਗਿਣਤੀ ਦੇ ਵਿੱਚ ਇਹਨਾਂ ਮੁੱਖ ਮਾਰਗਾਂ ਦੇ ਉੱਤੇ ਆ ਕੇ ਬੈਠੀ ਜਾਂਦੇ ਨੇ। ਕੁਝ ਖਬਰਾਂ ਜਿਹੜੀਆਂ ਨੇ ਉਹ ਚੰਗੀਆਂ ਨਹੀਂ ਹੈਗੀਆਂ, ਜਿਹੜੀਆਂ ਅੰਦਰੂਨੀ ਖਬਰਾਂ ਨੇ ਜਿਹੜੀਆਂ ਸਾਹਮਣੇ ਨਹੀਂ ਆ ਰਹੀਆਂ। ਪੰਜਾਬ ਦੇ ਵਿੱਚ ਇੰਟਰਨੈਟ ਦੇ ਉੱਤੇ ਪਾਬੰਦੀ ਲਾਈ ਜਾ ਸਕਦੀ ਹੈ ਐਨੀ ਟਾਈਮ। ਕੇਂਦਰ ਦੀ ਸਰਕਾਰ ਅਜੇ ਇਹਦੇ ਵਿੱਚ ਸ਼ਾਮਲ ਨਹੀਂ ਹੋਈ। ਕੇਂਦਰ ਦੀ ਸਰਕਾਰ ਐਨੀ ਟਾਈਮ ਇਹਦੇ ਵਿੱਚ ਸ਼ਾਮਲ ਹੋ ਸਕਦੀ ਹੈ। ਕੇਂਦਰ ਦੀ ਸਰਕਾਰ ਇਹਦੇ ਵਿੱਚ ਐਨੀ ਟਾਈਮ ਜਦੋਂ ਸ਼ਾਮਲ ਹੋਊਗੀ ਤਾਂ ਇਹਦਾ ਮਤਲਬ ਉਹ ਪੈਰਾਮਿਲਟਰੀ ਫੋਰਸਿਸ ਹੋਣਗੀਆਂ, CRPF ਤੇ BSF। ਜਿੰਨੇ ਵੀ ਲੋਕ ਇਸ ਵੇਲੇ ਸੁਣ ਰਹੇ ਨੇ, ਜਿਨ੍ਹਾਂ ਦੇ ਕੋਈ ਵੀ ਲਿੰਕ ਹੈਗੇ ਨੇ, ਮੇਰੀ ਜਾਚੇ ਕਿਸੇ ਤਰੀਕੇ ਦੇ ਨਾਲ ਮੁੱਖ ਮਾਰਗਾਂ ਦੇ ਉੱਤੇ ਲੱਗੇ ਧਰਨੇ ਚੁਕਾਉਣੇ ਚਾਹੀਦੇ ਨੇ, ਨਹੀਂ ਤਾਂ ਅਦਰਵਾਈਜ਼ ਨੁਕਸਾਨ ਬਹੁਤ ਹੋਊਗਾ। ਨੁਕਸਾਨ ਜਿਹੜਾ ਜੀ ਅਸੀਂ ਝੱਲ ਨਹੀਂ ਸਕਦੇ ਕਿਸੇ ਵੀ ਹਾਲਤ ਦੇ ਵਿੱਚ। ਪੰਜਾਬੀ ਜਿਹੜੇ ਆ ਉਹ ਝੱਲ ਨਹੀਂ ਸਕਦੇ ਹਾਲ ਦੀ ਘੜੀ, ਕਿਉਂਕਿ ਆਲਰੇਡੀ ਇੰਨਾ ਨੁਕਸਾਨ ਪਹਿਲਾਂ ਹੀ ਹੋ ਚੁੱਕਿਆ ਹੋਇਆ। ਔਰ ਇੱਕ ਗੱਲ ਜਿਹੜੀ ਆ ਸਮਝਣੀ ਚਾਹੀਦੀ ਆ ਕਿ ਇਹਦੇ ਪਿੱਛੇ ਜਿਹੜੀਆਂ ਇੱਕ ਧਿਰਾਂ ਜਿਹੜੀਆਂ ਇਸ ਸਿਚੁਏਸ਼ਨ ਨੂੰ ਇੱਥੋਂ ਤੱਕ ਲਿਆਉਣ ਦੇ ਵਾਸਤੇ ਜ਼ਿੰਮੇਵਾਰ ਨੇ, ਉਹ ਚੁੱਪ ਕੀਤੀਆਂ ਨਹੀਂ ਬੈਠੀਆਂ, ਉਹ ਇਸ ਵੇਲੇ ਐਕਟਿਵ ਪਾਰਟ ਜਿਹੜਾ ਉਹ ਪਲੇ ਕਰ ਰਹੀਆਂ ਨੇ। ਕੁਝ ਲੋਕ ਜਿਹੜੇ ਉਹ ਵਾੜੇ ਗਏ ਨੇ, ਵਾੜ ਦਿੱਤੇ ਗਏ ਨੇ ਅੰਦਰ ਇਹਨਾਂ ਧਰਨਿਆਂ ਦੇ ਵਿੱਚ। ਕੁਝ ਵੀ ਜਿਹੜਾ ਜੀ ਉਹ ਗਲਤ ਹੋ ਸਕਦਾ ਹੈ। ਸਾਡਾ ਬਹੁਤ ਕੁਝ ਜਿਹੜਾ ਜੀ ਉਹ ਪੰਜਾਬ ਦੇ ਨਾਲ ਜੁੜਿਆ ਹੋਇਆ। ਪੰਜਾਬ ਦੇ ਵਿੱਚ ਕੁਝ ਵੀ ਮਾੜਾ ਹੋਇਆ ਤਾਂ ਪੰਜਾਬ ਤੋਂ ਬਾਹਰ ਰਹਿੰਦੇ ਲੋਕ, ਉਹ ਚਾਹੇ ਮੁਲਕ ਦੇ ਦੂਜੇ ਹਿੱਸਿਆਂ ਦੇ ਵਿੱਚ ਹੋਣ, ਚਾਹੇ ਵਿਦੇਸ਼ ਦੇ ਦੂਜੇ ਹਿੱਸਿਆਂ ਦੇ ਵਿੱਚ ਹੋਣ, ਫਿਰ ਉਹ ਇੰਨਾ ਹਰਟ ਹੋਣਗੇ ਕਿ ਉਹ ਮੇਰਾ ਖਿਆਲ ਉਹ ਨੁਕਸਾਨ ਜਿਹੜਾ ਜੀ ਫਿਰ ਸਾਡੇ ਕੋਲ ਝੱਲਿਆ ਨਹੀਂ ਜਾ ਸਕਣਾ। ਕਿਸੇ ਤਰੀਕੇ ਦੇ ਨਾਲ ਜਿਹੜੇ ਇਹ ਸਾਡੇ ਪੰਥ ਦੇ ਪ੍ਰਚਾਰਕ ਨੇ ਉਹਨਾਂ ਤੱਕ ਮੈਸੇਜ ਪਹੁੰਚਾਓ ਕਿਸੇ ਵੀ ਤਰੀਕੇ ਦੇ ਨਾਲ ਕਿ ਧਰਨੇ ਜਿਹੜੇ ਨੇ ਉਹ ਚੁਕਾਓ। ਕੋਈ ਹੋਰ ਪ੍ਰੋਗਰਾਮ ਜਿਹੜਾ ਜੀ ਉਹ ਦਿਓ। ਪ੍ਰੋਗਰਾਮ ਜਿਹੜਾ ਉਹ ਬਾਈਕਾਟ ਜਿਹੜਾ ਦੀ ਉਹ ਹੋ ਸਕਦਾ ਹੈ। ਜੇ ਪ੍ਰੋਗਰਾਮ ਨਾ ਦਿੱਤਾ ਜਾ ਸਕਿਆ, ਮਾਫ ਕਰਨਾ, ਅਗਲੇ ਕੁਝ ਦਿਨਾਂ ਦੇ ਦੌਰਾਨ ਫਿਰ ਜਿਹੜੇ ਜੀ ਇਹ ਧਰਨੇ ਰਹਿਣੇ ਨੇਗੇ ਤੇ ਅਸੀਂ ਕੁਝ ਵੀ ਗੇਨ ਨਹੀਂ ਕਰ ਸਕਣਾ ਸਭ ਕਾਸੇ ਦੇ ਵਿੱਚੋਂ। ਇਹ ਮੇਰੀ ਪਰਸਨਲ ਤੌਰ ਦੇ ਉੱਤੇ ਵੀ ਰਿਕੁਐਸਟ ਹੈ ਜੀ, ਇਹਦੇ ਵਾਸਤੇ ਗੰਭੀਰਤਾ ਨਾਲ ਸੋਚਣਾ ਜੀ। ਬਿਲਕੁਲ ਜੀ, ਜੋ ਵੀ ਕੰਮ ਸੇਫ ਆ ਉਸੇ ਤਰ੍ਹਾਂ ਕਰਨਾ ਚਾਹੀਦਾ। ਤੇ ਅੱਗੇ ਜੀ ਜੇ ਧਰਨਿਆਂ ਦੀ ਗੱਲ ਕਰੀਏ ਤੇ ਅਕਾਲ ਤਖਤ ਦੇ ਬਾਹਰ ਵੀ ਇਹ ਧਰਨੇ ਦੇਣ ਦੀ ਚੇਤਾਵਨੀ ਮਿਲ ਚੁੱਕੀ ਆ। ਇਹ ਐਕਚੁਅਲੀ ਜਿਹੜਾ ਰਾਮ ਸਿੰਘ ਹੋਰੀ ਨੇ ਜੀ, ਉਹਨਾਂ ਨੇ ਜਿਹੜੇ ਪਹਿਲਾਂ ਇੱਕ ਟਾਈਮ ਦਮਦਮੀ ਟਕਸਾਲ ਦੇ ਮੁਖੀ ਥਾਪੇ ਗਏ ਸਨ, ਪਰ ਬਾਅਦ ਦੇ ਵਿੱਚ ਉਹਨਾਂ ਤੋਂ ਇਹ ਅਹੁਦਾ ਵਾਪਸ ਲੈ ਲਿਆ ਗਿਆ ਸੀਗਾ ਤੇ ਹਰਨਾਮ ਸਿੰਘ ਧੁੰਮਾ ਉਹਨਾਂ ਨੂੰ ਬਣਾ ਦਿੱਤਾ ਗਿਆ ਸੀਗਾ। ਉਹਨਾਂ ਨੇ ਇਹ ਗੱਲ ਜਿਹੜੀ ਕੀਤੀ ਹੈ ਕਿ ਜੇ ਇਸ ਮਹੀਨੇ ਦੀ 30 ਤਰੀਕ ਤੱਕ ਜਿਹੜੇ ਜਥੇਦਾਰ ਨੇ ਪੰਜਾਂ ਤਖਤਾਂ ਦੇ ਉਹ ਆਪਣੇ ਅਸਤੀਫੇ ਨਹੀਂ ਦਿੰਦੇ, ਘਰਾਂ ਨੂੰ ਨਹੀਂ ਤੁਰਦੇ, ਤਾਂ ਅਸੀਂ ਅਕਾਲ ਤਖਤ ਦੇ ਮੂਹਰੇ ਜਿਹੜਾ ਜੀ ਉਹ ਧਰਨਾ ਦੇਵਾਂਗੇ। ਆਈ ਥਿੰਕ ਲੰਮੀ ਤਰੀਕ ਦੇਣ ਦੇ ਨਾਲ ਕੁਝ ਬਹੁਤਾ ਬਣ ਨਹੀਂ ਸਕਣਾ ਜੀ ਕਿ ਇੰਨੀ ਤਰੀਕ ਤੱਕ ਕੁਝ ਕਰ ਲਓ। ਜਿੰਨੇ ਵੀ ਐਕਸ਼ਨ ਪੰਜਾਬ ਦੇ ਵਿੱਚ ਜੇ ਉਹ ਕੰਮ ਕਰਨਗੇ, ਉਹ ਤੁਰਤ ਫੁਰਤ ਜਿਹੜੇ ਐਕਸ਼ਨ ਨੇ ਉਹ ਕੰਮ ਕਰਨਗੇ। 24 ਆਵਰਸ ਜਾਂ ਵੱਧ ਤੋਂ ਵੱਧ 48 ਆਵਰਸ ਕਿ ਇੰਨੇ ਦਿਨਾਂ ਦੇ ਵਿੱਚ ਕੁਝ ਹੁੰਦਾ ਜਾਂ ਨਹੀਂ ਹੁੰਦਾ। ਰਾਮ ਸਿੰਘ ਹੋਰਾਂ ਨੇ ਜਿਹੜਾ ਜੀ ਇਹ ਕਿਹਾ ਕਿ ਜੇ ਜਿਹੜੇ ਜਥੇਦਾਰ ਨੇ ਉਹ ਅਹੁਦੇ ਤੋਂ ਆਪਣੇ ਤੋਂ ਅਸਤੀਫਾ ਨਹੀਂ ਦਿੰਦੇ ਤਾਂ ਉਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿਹੜਾ ਜੀ ਉਹ ਧਰਨਾ ਦੇਣਗੇ ਜਦੋਂ ਤੱਕ ਇਹ ਜਥੇਦਾਰ ਜਿਹੜੇ ਉਹ ਅਸਤੀਫਾ ਨਹੀਂ ਦੇ ਦਿੰਦੇ। ਇਉਂ ਲੱਗਦਾ ਜਿਵੇਂ ਮੈਂ ਤੁਹਾਡੇ ਨਾਲ ਹੁਣੇ ਜ਼ਿਕਰ ਕੀਤਾ ਕਿ ਕੋਈ ਵੀ ਪੰਚਾਇਤ ਪਿੱਛੇ ਨਹੀਂ ਰਹਿਣਾ ਚਾਹੁੰਦੀ ਇਸ ਸਾਰੇ ਮਾਮਲੇ ਦੇ ਵਿੱਚ। ਸ਼ਾਇਦ ਰਾਮ ਸਿੰਘ ਹੋਰੀ ਵੀ ਪਿੱਛੇ ਨਹੀਂ ਰਹਿਣਾ ਚਾਹੁੰਦੇ ਸੀਗੇ ਜੀ। ਜੀ 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 ਬਿਲਕੁਲ। ਜਿੱਥੇ ਵੀ ਕਿਸੇ ਦਾ ਮੌਕਾ ਲੱਗਦਾ ਹੈ ਉਹ ਜ਼ਰੂਰ ਬੋਲ ਰਿਹਾ ਆ। ਤੇ ਅੱਗੇ ਆਪਾਂ ਅਸਤੀਫਿਆਂ ਦੀ ਗੱਲ ਕੀਤੀ ਹੈ ਤੇ ਅਸਤੀਫਿਆਂ ਦਾ ਜਿਸ ਗੱਲ ਦਾ ਖਦਸ਼ਾ ਸੀਗਾ ਸੱਤਾਧਾਰੀ ਪਾਰਟੀ ਪੰਜਾਬ ਦੀ ਨੂੰ, ਪਰ ਅਸਤੀਫਿਆਂ ਦਾ ਦੌਰ ਆ ਜਿਹੜਾ ਉਹ ਬਿਲਕੁਲ ਜਾਰੀ ਹੈ। ਬਿਲਕੁਲ ਜਾਰੀ ਹੈ ਜੀ। ਇਸ ਵੇਲੇ ਧੜਾ ਅਸਤੀਫੇ ਆ ਰਹੇ ਨੇ। ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀਗੀ ਕਿ ਅਕਾਲੀ ਦਲ ਦੇ ਅੰਦਰ ਇੱਕ ਵੱਡੀ ਬਗਾਵਤ ਦਾ ਖਤਰਾ ਜਿਹੜਾ ਜੀ ਉਹ ਪੈਦਾ ਹੋ ਗਿਆ। ਸੁਖਦੇਵ ਸਿੰਘ ਭੌਰ ਹੋਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਿਹੜੇ ਨੇ ਉਹਨਾਂ ਨੇ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਜੀ। ਭਾਵ ਕਿ ਉਹਨਾਂ ਦਾ ਆਟੋਮੈਟਿਕਲੀ ਜਿਹੜਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੋਂ ਅਸਤੀਫਾ ਹੋ ਗਿਆ। ਅਕਾਲੀ ਦਲ ਤੋਂ ਵੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਜੀ। ਉੱਤਰ ਪ੍ਰਦੇਸ਼ ਤੋਂ ਮੈਂਬਰ ਜਿਹੜੇ ਨੇ ਜੀ ਸ਼੍ਰੋਮਣੀ ਕਮੇਟੀ ਦੇ ਚਰਨਜੀਤ ਸਿੰਘ ਜੱਸੋਵਾਲ, ਬਾਬਾ ਬੂਟਾ ਸਿੰਘ ਗੁਰਥੜੀ, ਬੀਬੀ ਰਜਿੰਦਰ ਕੌਰ ਲੁਧਿਆਣੇ ਤੋਂ, ਗੁਰਪ੍ਰੀਤ ਸਿੰਘ ਰੰਧਾਵਾ, ਬਾਬਾ ਸੁਖਚੈਨ ਸਿੰਘ ਧਰਮਪੁਰਾ, ਇਹਨਾਂ ਸਾਰਿਆਂ ਨੇ ਆਪਣੇ ਅਹੁਦੇ ਤੋਂ ਜਿਹੜਾ ਜੀ ਉਹ ਅਸਤੀਫਾ ਦੇ ਦਿੱਤਾ। ਸੁਖਦੇਵ ਸਿੰਘ ਭੌਰ ਹੋਰਾਂ ਦਾ ਜਿਹੜਾ ਅਸਤੀਫਾ ਉਹਨੂੰ ਮੈਂ ਇਸ ਤਰੀਕੇ ਨਾਲ ਦੇਖਦਾ ਕਿਉਂਕਿ ਸੁਖਦੇਵ ਸਿੰਘ
ਤੇ ਕਰਨੈਲ ਸਿੰਘ ਪੰਜੋਲੀ ਜਿਹੜੇ ਨੇ ਜੀ, ਉਹ ਦੋਨੋਂ ਤੌੜਾ ਧੜੇ ਨੇ। ਇੱਕ ਨਾਲ ਤੁਸੀਂ ਇਹ ਕਹਿ ਸਕਦੇ ਹੋ ਕਿ ਤੌੜਾ ਧੜਾ ਜਿਹੜਾ ਜੀ ਉਹ ਰਿਵਾਈਵ ਹੋ ਸਕਦਾ। ਹੁਣ ਅਕਾਲੀ ਦਲ ਦੇ ਜਿਹੜੇ ਨੇਤਾ ਨੇ, ਉਹਨਾਂ ਦੇ ਉੱਤੇ ਇੱਕ ਟੇਕ ਜਿਹੜੀ ਹੈ, ਤੁਸੀਂ ਇਹ ਕਹਿ ਲਓ ਕਿ ਲੋਕਾਂ ਦੀ ਨਿਗਾਹ ਲੱਗੀ ਹੋਈ ਹੈ ਕਿ ਇਹ ਲੋਕ ਜਿਨ੍ਹਾਂ ਨੇ ਪੰਜਾਬ ਨੂੰ ਮੌਜੂਦਾ ਸਥਿਤੀ ਦੇ ਵਿੱਚ ਲਿਜਾਣ ਦੇ ਵਾਸਤੇ ਬਹੁਤ ਵੱਡਾ ਰੋਲ ਨਿਭਾਇਆ, ਕੀ ਇਹਦੇ ਵਿੱਚੋਂ ਜਾਗਦੀਆਂ ਜ਼ਮੀਰਾਂ ਵਾਲੇ ਕੁਝ ਲੋਕ ਜਿਹੜੇ ਉਹ ਨਿਕਲਣਗੇ ਤੇ ਉਹ ਅਸਤੀਫੇ? ਮੇਰਾ ਖਿਆਲ ਹਾਲ ਦੀ ਘੜੀ ਜਵਾਬ ਇਹਦਾ ਹਾਂ ਪੱਖੀ ਹੈ। ਬਹੁਤ ਜਲਦੀ ਜਿਹੜਾ ਜੀ ਕੁਝ ਲੋਕ ਜਿਹੜੇ ਨੇ ਇੱਥੋਂ ਆ ਸਕਦੇ ਨੇ ਅਸਤੀਫਿਆਂ ਦੇ ਜਿਹੜਾ ਜੀ ਉਹ ਰੂਪ ਦੇ ਵਿੱਚ, ਔਰ ਇਹ ਅਸਤੀਫੇ ਜਿਹੜੇ ਆ ਜੀ ਉਹ ਦੇ ਸਕਦੇ ਨੇ ਆਪਣੇ। ਦੇਖਦੇ ਆ ਕਦੋਂ ਜਿਹੜਾ ਜੀ ਇਹ ਅਸਤੀਫੇ ਦਿੰਦੇ ਨੇ। ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹਨਾਂ ਦੇ ਵਿੱਚੋਂ ਕੁਝ ਜਿਹੜੇ ਲੋਕ ਉਹ ਹੈਗੇ ਨੇ ਜੀ ਜਿਹੜੇ ਇਹ ਸਮਝਦੇ ਨੇ ਕਿ ਅਸਤੀਫਾ ਦੇਣ ਦਾ ਸ਼ਾਇਦ ਜਿਹੜਾ ਉਹ ਟਾਈਮ ਆ ਗਿਆ, ਪਰ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਜੀ ਉਹ ਰੋਕਿਆ ਜਾ ਰਿਹਾ। ਕਿੰਨੀ ਕੁ ਦੇਰ ਇਹਨਾਂ ਨੂੰ ਰੋਕਿਆ ਜਾਊਗਾ, ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਹੈ। ਜੇ ਇਹ ਲੋਕ ਜਿਹੜੇ ਅਸਤੀਫੇ ਦੇ ਕੇ ਅਕਾਲੀ ਦਲ ਦੇ ਵਿੱਚੋਂ ਬਾਹਰ ਜਿਹੜੇ ਉਹ ਨਾ ਆਏ, ਤਾਂ ਫਿਰ ਤੁਸੀਂ ਇਹ ਕਹਿ ਸਕਦੇ ਹੋ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇਹਨਾਂ ਦੀ ਸਿਆਸੀ ਮੌਤ ਤੈਅ ਹੈ ਜੀ। ਤੇ ਅੱਗੇ ਆਪਾਂ ਜੀ ਗੱਲ ਕਰੀਏ ਗੁਜਰਾਤ ਵਿੱਚ। ਗੁਜਰਾਤ ਦੇ ਵਿੱਚ ਇੱਕ ਨੌਜਵਾਨ ਉੱਠਿਆ ਸੀ, ਹਾਰਦਿਕ ਪਟੇਲ, ਜਿਸ ਨੇ ਕਾਫੀ ਲੋਕਾਂ ਨੂੰ ਇਕੱਠ ਕਰਕੇ ਰੋਸ ਮੁਜ਼ਾਹਰਾ ਕੀਤਾ ਸੀਗਾ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐਕਚੁਅਲੀ ਜੀ ਉੱਥੇ ਇੱਕ ਮੈਚ ਜਿਹੜਾ ਕ੍ਰਿਕਟ ਮੈਚ ਹੋਣਾ ਸੀਗਾ, ਉਹਦੇ ਵਾਸਤੇ ਜਿਹੜਾ ਹਾਰਦਿਕ ਪਟੇਲ ਸੀਗਾ ਜੀ, ਉਹਨੇ ਇਹ ਕਿਹਾ ਹੋਇਆ ਸੀਗਾ ਕਿ ਵੱਡੀ ਗਿਣਤੀ ਦੇ ਵਿੱਚ ਉਹਦੇ ਜਿਹੜੇ ਚਾਹੁਣ ਵਾਲੇ ਨੇ ਉਹਨਾਂ ਨੇ ਟਿਕਟਾਂ ਲਈਆਂ ਹੋਈਆਂ ਨੇ। ਉਹਨਾਂ ਨੇ ਇਹ ਕਿਹਾ ਸੀਗਾ ਕਿ ਜੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਮੇਰੇ ਸਾਥੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਉੱਥੇ ਜਿਹੜੇ ਕ੍ਰਿਕਟ ਮੈਚ ਦੇ ਦੌਰਾਨ ਜਿਹੜੀ ਭਗਦੜ ਮਚਣੀ ਆ, ਉਹਦੇ ਵਾਸਤੇ ਫਿਰ ਸਰਕਾਰ ਜਿਹੜੀ ਹੈ ਜੀ ਉਹ ਉੱਥੋਂ ਦੀ ਜ਼ਿੰਮੇਵਾਰ ਹੋਊਗੀ। ਰਾਜਕੋਟ ਦੇ ਵਿੱਚ ਇਹ ਕ੍ਰਿਕਟ ਮੈਚ ਜਿਹੜਾ ਹੋਣਾ ਭਾਰਤ ਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਦੇ ਵਿਚਾਲੇ, ਪੁਲਿਸ ਨੇ 22 ਸਾਲਾ ਹਾਰਦਿਕ ਪਟੇਲ ਨੂੰ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਲੈ ਲਿਆ। ਉਹਨੇ ਇਹ ਗੱਲ ਕਹੀ ਸੀਗੀ ਜਦੋਂ ਉਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕਿ ਮੈਂ ਤਾਂ ਇੱਕ ਮਹਿਜ਼ ਦਰਸ਼ਕ ਦੇ ਵਜੋਂ ਜਿਹੜਾ ਸੀਗਾ ਇਸ ਮੈਚ ਨੂੰ ਦੇਖਣਾ ਸੀਗਾ। ਔਰ ਇਹ ਵੀ ਪਤਾ ਲੱਗਾ ਜੀ ਕਿ ਇਸ ਵੇਲੇ ਰਾਜਕੋਟ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਦੇ ਉੱਤੇ ਜਿਹੜੀ ਆ ਜੀ ਉਹ ਪਾਬੰਦੀ ਲਾ ਦਿੱਤੀ ਗਈ ਹੈ ਤਾਂ ਕਿ ਹਾਰਦਿਕ ਪਟੇਲ ਦੀ ਜਿਹੜੀ ਗ੍ਰਿਫਤਾਰੀ ਹੈ ਉਹਦਾ ਕੋਈ ਬਹੁਤਾ ਰੋਹ ਜਿਹੜਾ ਜੀ ਉਹ ਬਾਹਰ ਨਾ ਆਵੇ। ਇਹ ਦੇਖਣ ਵਾਲੀ ਗੱਲ ਹੋਊਗੀ ਜੀ ਕਿ ਇੰਟਰਨੈਟ ਦੇ ਉੱਤੇ ਪਾਬੰਦੀ ਲਾਉਣ ਦੇ ਬਾਵਜੂਦ ਜਿਹੜਾ ਜੀ ਉੱਥੇ ਪਹੁੰਚਦੇ ਨੇ ਜਿਹੜੇ ਪਟੇਲ ਭਾਈਚਾਰਾ ਜਾਂ ਨਹੀਂ। ਮੈਂ ਦੱਸਦਾ ਕਿ ਇਹ ਪਹਿਲੀ ਵਾਰੀ ਨਹੀਂ ਆ, ਇਹ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ ਦੂਜੀ ਵਾਰੀ ਆ ਜਦੋਂ ਇੰਟਰਨੈਟ ਦੇ ਉੱਤੇ ਜਿਹੜੀ ਹੈ ਜੀ ਉਹ ਪਾਬੰਦੀ ਲਾ ਦਿੱਤੀ ਗਈ ਹੈ ਗੁਜਰਾਤ ਦੇ ਵਿੱਚ। ਮੈਂ ਪਹਿਲਾ ਇਸ਼ਾਰਾ ਪੰਜਾਬ ਦੇ ਵੱਲ ਵੀ ਕੀਤਾ ਸੀਗਾ ਕਿ ਪੰਜਾਬ ਦੇ ਵਿੱਚ ਵੀ ਇਹ ਜਿਹੜੀ ਹੈ ਜੀ ਇਹ ਪਾਬੰਦੀ ਲਾਈ ਜਾ ਸਕਦੀ ਹੈ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਪਾਬੰਦੀ ਜਿਹੜੀ ਹੈ ਨਾ ਸਿਰਫ ਪੂਰੇ ਖਿੱਤੇ ਦੇ ਵਿੱਚ ਬਲਕਿ ਡਿਸਟ੍ਰਿਕਟ ਵਾਈਜ਼ ਵੀ ਲਾਈ ਜਾ ਸਕਦੀ ਹੈ। ਜੀ ਤੇ ਅੱਗੇ ਜੀ ਆਪਾਂ ਗੱਲ ਕਰਦੇ ਮੰਗਲ ਸਿੰਘ ਸੰਧੂ ਦੀ, ਤੇ ਉਸ ਦੀ ਟੇਕ ਹੁਣ ਸਿਮਰਨ ਤੇ। ਮੰਗਲ ਸਿੰਘ ਸੰਧੂ ਜਿਹੜਾ ਇਸ ਵੇਲੇ ਗ੍ਰਿਫਤਾਰ ਹੈ ਜੀ, ਖੇਤੀਬਾੜੀ ਮਹਿਕਮੇ ਦਾ ਮੁਅੱਤਲ ਡਾਇਰੈਕਟਰ, ਉਹ ਬਠਿੰਡੇ ਜੇਲ੍ਹ ਦੇ ਵਿੱਚ ਬੰਦ ਹੈ। ਉਹ ਇਸ ਵੇਲੇ ਮੁਸ਼ਕਲ ਦੇ ਦਿਨਾਂ ਦੇ ਵਿੱਚ ਇਕੱਲਾ ਰਹਿ ਗਿਆ। ਜਿਹੜੇ ਲੋਕਾਂ ਨੇ ਉਹਨੂੰ ਇਸ ਅਹੁਦੇ ਤੱਕ ਪਹੁੰਚਾਇਆ ਗਰੁੱਪ, ਉਹ ਉਹਦੇ ਨਾਲ ਨਹੀਂ ਹੈਗਾ। ਹੁਣ ਉਹ ਕਹਿੰਦਾ ਜੀ ਕਿ ਉਹਨੂੰ ਤਾਂ ਗੁਰੂ ਦੀ ਓਟ ਹੈ। ਜ਼ਿਆਦਾ ਸਮਾਂ ਉਹ ਜੇਲ੍ਹ ਦੇ ਵਿੱਚ ਪਾਠ ਕਰਕੇ ਜਿਹੜਾ ਜੀ ਉਹ ਬਤੀਤ ਕਰਦਾ ਹੈ। ਜਿਹੜਾ ਨਕਲੀ ਕੀਟਨਾਸ਼ਕ ਦਵਾਈਆਂ ਦੇ ਮਾਮਲੇ ਦੇ ਵਿੱਚ ਮੰਗਲ ਸੰਧੂ ਦੇ ਉੱਤੇ ਕੇਸ ਦਰਜ ਕੀਤਾ ਗਿਆ ਸੀਗਾ, ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਇਹ ਕਿਹਾ ਜਾਂਦਾ ਜੀ ਕਿ ਉਹ ਉਹਨਾਂ ਦੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਬਿਲਕੁਲ ਨਜ਼ਦੀਕਲੀ ਦਿਆਲ ਸਿੰਘ ਕੋਲਿਆਂ ਵਾਲੀ ਦਾ ਉਨਾ ਹੀ ਨਜ਼ਦੀਕੀ ਹੈ ਜਿੰਨਾ ਦਿਆਲ ਸਿੰਘ ਕੋਲਿਆਂ ਵਾਲੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਨਜ਼ਦੀਕੀ ਹੈ। ਜਿਹੜਾ ਮੰਗਲ ਸੰਧੂ ਆ ਜੀ, ਉਹਨੂੰ ਹਾਕਮ ਧਿਰ ਦਾ ਕੋਈ ਵੀ ਨੇਤਾ ਤੇ ਖੇਤੀਬਾੜੀ ਮਹਿਕਮੇ ਦਾ ਕੋਈ ਅਫਸਰ ਉਹਨੂੰ ਮਿਲਣ ਨਹੀਂ ਗਿਆ। ਸਵਾਲ ਉੱਥੇ ਇਹ ਬਣਿਆ ਆ ਜੀ, ਉਹ ਤਾਂ ਆਪ ਵਿਚਾਰੇ ਲੁਕਦੇ ਫਿਰਦੇ ਨੇ, ਮੰਗਲ ਸੰਧੂ ਨੂੰ ਕੌਣ ਮਿਲ ਜਾਵੇ। ਇਸ ਕਰਕੇ ਹੁਣ ਉਹਨੂੰ ਲੱਗਦਾ ਕਿ ਮੇਰੇ ਮਗਰ ਤਾਂ ਕੋਈ ਵੀ ਨਹੀਂ ਹੈਗਾ। ਹੁਣ ਉਹ ਕੀ ਕਰਦਾ ਜੀ, ਗੁਟਕਾ ਲੈ ਕੇ ਸਾਰੀ ਦਿਹਾੜੀ ਜਿਹੜਾ ਜੀ ਉਹ ਪਾਠ ਹੀ ਕਰੀ ਜਾਂਦਾ। ਉਹ ਇਹ ਕਹਿੰਦਾ ਕਿ ਜੇ ਮੇਰੀ ਟੇਕ ਹੈ ਤੇ ਇਸੇ ਦੇ ਉੱਤੇ ਹੀ ਹੈ। ਹੁਣ ਸਵਾਲ ਇਹ ਆ ਕਿ ਕਰੋੜਾਂ ਰੁਪਏ ਦੀ ਹੇਰਾ ਫੇਰੀ ਕਰਨ ਵਾਲੇ ਮੰਗਲ ਸੰਧੂ ਨੂੰ ਪਹਿਲਾਂ ਗੁਰਬਾਣੀ ਯਾਦ ਨਹੀਂ ਸੀਗੀ ਕਿ ਬਾਣੀ ਜਿਹੜੀ ਆ ਜੀ ਉਹ ਹੇਰਾ ਫੇਰੀ ਕਰਨ ਵਾਲਿਆਂ ਦੇ
ਬਾਰੇ ਦੇ ਵਿੱਚ ਜਿਹੜਾ ਜੀ ਉਹ ਕੀ ਕਹਿੰਦੀ ਆ। ਜੀ ਬਿਲਕੁਲ। ਅਤੇ ਅੱਗੇ ਜੀ ਆਪਾਂ ਗੱਲ ਕਰਦੇ ਹਾਂ, ਪਠਾਨਕੋਟ ਦੇ 2 ਸਿਆਸੀ ਆਗੂ ਆ, ਉਹ ਅਜੇ ਵੀ ਕਹਿੰਦੇ ਰਾਮਲੀਲਾ ਦੇ ਵਿੱਚ ਕਿਰਦਾਰ ਨਿਭਾਉਂਦੇ ਨੇ। ਬਿਲਕੁਲ ਜੀ, ਇਹ ਐਕਚੁਅਲੀ ਇਹ ਆ ਜੀ ਕਿ ਜਿਹੜੇ ਸਿਆਸੀ ਨੇਤਾ ਜੇ ਸਹੀ ਮਾਇਨਿਆਂ 'ਚ ਪੁੱਛੋ ਤਾਂ ਇਹ ਕਿਰਦਾਰ ਤਾਂ ਜਿਹੜਾ ਜੀ ਉਹ ਰੋਜ਼ ਹੀ ਨਿਭਾਉਂਦੇ ਨੇ। ਕੋਈ ਰਾਵਣ ਦਾ ਜਿਹੜਾ ਜੀ ਉਹ ਨਿਭਾਈ ਜਾਂਦਾ, ਤੇ ਕੋਈ ਜਿਹੜਾ ਜੀ ਇੱਥੇ ਰਾਮ ਦਾ ਉਹ ਕਿਰਦਾਰ ਨਿਭਾਈ ਜਾਂਦਾ। ਪਰ ਇਹ ਸਿਆਸੀ ਆਗੂ ਇਹੋ ਜਿਹੇ ਨੇ ਜੀ ਜਿਹੜੇ ਦੋਨੋਂ ਕਿਰਦਾਰ ਇਕੱਠੇ ਨਿਭਾ ਰਹੇ ਨੇ ਜੀ। ਜਦੋਂ ਇਸ ਵੇਲੇ ਰਾਮਲੀਲਾਵਾਂ ਜਿਹੜੀਆਂ ਨੇ ਜੀ ਉਹਦਾ ਦੌਰ ਜਿਹੜਾ ਸਿਖਰ ਦੇ ਉੱਤੇ ਹੈ, ਤੇ ਸਿਆਸਤ ਦੇ ਵਿੱਚ ਜਿਹੜੇ ਕਿਰਦਾਰ ਨਿਭਾਉਣ ਵਾਲੇ ਜਿਹੜੇ 2 ਵਿਅਕਤੀ ਨੇ ਉਹ ਰਾਮਲੀਲਾ ਦੇ ਵਿੱਚ ਵੀ ਆਪਣੇ ਕਿਰਦਾਰ ਜਿਹੜੇ ਉਹ ਨਿਭਾਉਂਦੇ ਨੇ। ਇਹਨਾਂ ਦੇ ਵਿੱਚੋਂ ਜਿਹੜੀਆਂ ਇਹ ਆਪੋ ਆਪਣੀਆਂ ਸਟੇਜਾਂ ਦੇ ਉੱਤੇ ਇੱਕ ਰਾਮ ਦਾ ਕਿਰਦਾਰ ਨਿਭਾਉਂਦਾ ਤੇ ਇੱਕ ਰਾਵਣ ਦਾ ਜਿਹੜਾ ਜੀ ਉਹ ਕਿਰਦਾਰ ਨਿਭਾਉਂਦਾ। ਇਹਦੇ ਵਿੱਚੋਂ ਇੱਕ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਹੈ, ਜਦੋਂ ਕਿ ਦੂਜਾ ਜਿਹੜਾ ਜੀ ਉਹ ਸਾਬਕਾ ਵਿਧਾਇਕ ਅਸ਼ੋਕ ਸ਼ਰਮਾ ਹੈ। ਪਠਾਨਕੋਟ ਤੋਂ 3 ਵਾਰੀ ਜੇਤੂ ਤੇ ਇੰਨੀ ਵਾਰੀ 3 ਵਾਰੀ ਹਾਰੇ ਹੋਏ ਮਾਸਟਰ ਮੋਹਨ ਲਾਲ ਜਿਹੜੇ ਜੀ ਉਹ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਨੇ। ਕਾਲਜ ਦੇ ਸਮੇਂ ਤੋਂ ਥੀਏਟਰ ਦੇ ਨਾਲ ਜੁੜੇ ਹੋਏ ਨੇ। ਉਹ ਲੰਮੇ ਸਮੇਂ ਤੋਂ ਰਾਮਲੀਲਾ ਦੇ ਵਿੱਚ ਆਪਣਾ ਕਿਰਦਾਰ ਜਿਹੜਾ ਜੀ ਉਹ ਨਿਭਾਉਂਦੇ ਨੇ ਜੀ, ਔਰ ਉਹ ਰਾਜਾ ਜਨਕ ਦੀ ਭੂਮਿਕਾ ਵੀ ਨਿਭਾਉਂਦੇ ਰਹੇ ਨੇ, ਔਰ ਇਹਦੇ ਨਾਲ ਮੇਘਨਾਥ ਦਾ ਰੋਲ ਵੀ ਨਿਭਾਉਂਦੇ ਰਹੇ ਨੇ। 1997 ਦੇ ਵਿੱਚ ਵੀ ਉਹਨਾਂ ਨੇ ਜਿਹੜਾ ਸੀਗਾ ਰਾਮਲੀਲਾ ਦੇ ਵਿੱਚ ਕਿਰਦਾਰ ਨਿਭਾਇਆ ਸੀਗਾ। ਉਸ ਤੋਂ ਬਾਅਦ ਜਿਹੜੀ ਜੀ ਉਹ ਸਟੇਜ ਦੀ ਜ਼ਿੰਮੇਵਾਰੀ ਨਿਭਾਉਂਦੇ ਆ ਰਹੇ ਨੇ ਜੀ। ਰਾਮਲੀਲਾ ਦੇ ਦਿਨਾਂ ਦੇ ਦੌਰਾਨ ਉਹ ਕਹਿੰਦੇ ਮੈਂ ਕੋਈ ਛੁੱਟੀ ਨਹੀਂ ਸੀ ਕਰਦਾ, ਔਰ ਜਿਹੜਾ ਸੀਗਾ ਜੀ ਇਸ ਕਿਰਦਾਰ ਦੇ ਉੱਤੇ ਪੂਰਾ ਕੇਂਦਰ ਜਿਹੜਾ ਉਹ ਰਹਿੰਦਾ ਸੀਗਾ। ਉਧਰ ਅਸ਼ੋਕ ਸ਼ਰਮਾ ਜਿਹੜੇ ਪਠਾਨਕੋਟ ਤੋਂ ਨੇ, ਉਹ ਕਾਂਗਰਸ ਦੇ ਪਾਰਟੀ ਦੇ ਉਮੀਦਵਾਰ ਨੇ। ਉਹ ਇੱਕ ਵਾਰੀ ਜੇਤੂ ਵੀ ਰਹੇ ਨੇ, ਇੱਕ ਵਾਰੀ ਹਾਰ ਗਏ ਨੇ। ਕ੍ਰਿਸ਼ਨਾ ਨਾਟਕ ਕਲੱਬ ਦੇ ਵਿੱਚ ਉਹ ਜੁੜੇ ਹੋਏ ਨੇ। ਉਹਦੇ ਵਿੱਚ ਉਹ ਰਾਮ ਦਾ ਰੋਲ ਜਿਹੜਾ ਨਿਭਾਉਂਦੇ ਸੀਗੇ ਤੇ ਮਾਸਟਰ ਮੋਹਨ ਲਾਲ ਰਾਵਣ ਦਾ ਜਿਹੜਾ ਉਹ ਰੋਲ ਨਿਭਾਉਂਦੇ ਸੀਗੇ। ਇਸ ਕਰਕੇ 2002 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਉਹਨਾਂ ਮਾਸਟਰ ਮੋਹਨ ਲਾਲ ਨੂੰ ਜਦੋਂ ਹਰਾ ਦਿੱਤਾ, ਤੇ ਉਦੋਂ ਇਸ ਗੱਲ ਦੀ ਬੜੀ ਚਰਚਾ ਹੋਈ ਸੀ ਕਿ ਰਾਮ ਨੇ ਰਾਵਣ ਨੂੰ ਇਲੈਕਸ਼ਨਾਂ ਦੇ ਵਿੱਚ ਜਿਹੜਾ ਜੀ ਉਹ ਹਰਾ ਦਿੱਤਾ ਜੀ। ਤੇ ਜੀ ਅੱਗੇ ਆਪਾਂ ਗੱਲ ਕਰਦੇ ਜੋ ਦਿੱਲੀ ਦੇ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਹੋਈਆਂ ਆ, ਉਸ ਦਾ ਖੁਰਾ ਖੋਜ ਲੱਭਣ ਲਈ 18 ਟੀਮਾਂ ਬਣੀਆਂ। ਐਕਚੁਅਲੀ ਜੀ ਇਹ ਮਾਮਲਾ ਬੜਾ ਗੰਭੀਰ ਹੈ। ਪਿਛਲੇ ਦਿਨੀ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ, ਉਹਨਾਂ ਨੇ ਇਹ ਕਿਹਾ ਸੀਗਾ ਕਿ ਕਿੱਥੇ ਨੇ ਹੁਣ ਪ੍ਰਧਾਨ ਮੰਤਰੀ ਤੇ ਕਿੱਥੇ ਨੇ ਉਹਨਾਂ ਦੇ ਲੈਫਟੀਨੈਂਟ ਗਵਰਨਰ। ਉਹਨਾਂ ਨੇ ਇਹ ਵੀ ਗੱਲ ਉਠਾਈ ਸੀਗੀ ਕਿ ਜਿਹੜੀ ਦਿੱਲੀ ਦੀ ਪੁਲਿਸ ਆ ਉਹਨੂੰ ਸਾਡੇ ਹਵਾਲੇ ਕਰੋ। ਉਹਨਾਂ ਨੇ ਇਹ ਵੀ ਕਿਹਾ ਤੁਸੀਂ ਇੱਦਾਂ ਕਰੋ, 1 ਸਾਲ ਦੇ ਵਾਸਤੇ ਇਹ ਪੁਲਿਸ ਜਿਹੜੀ ਸਾਡੇ ਹਵਾਲੇ ਕਰ ਦਿਓ, ਫਿਰ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਵੇਖਣਾ। ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਇਹੋ ਕਰੋ, ਸਾਰੀ ਦਿੱਲੀ ਤੁਸੀਂ ਨਹੀਂ ਦੇਣੀ, VIP ਏਰੀਆ ਰੱਖ ਲਓ, ਕੁਝ ਏਰੀਆ ਸਾਨੂੰ ਦੇ ਦਿਓ, ਤੇ ਇਹ ਦੇਖਣਾ ਕਿ ਉਹਦੇ ਵਿੱਚ ਜਿਹੜਾ ਜੀ ਉਹ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹ ਕਿਵੇਂ ਠੀਕ ਹੁੰਦੀ ਆ। ਜਿਹੜੀਆਂ ਰੇਪ ਦੀਆਂ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ ਨੇ, 2.5 ਸਾਲਾਂ ਦੀ ਇੱਕ ਬੱਚੀ ਨੂੰ ਹੱਥ ਦਾ ਸ਼ਿਕਾਰ ਬਣਾਉਣ ਵਾਲੇ ਜਿਹੜੇ ਦਰਿੰਦੇ ਨੇ, ਉਹਨਾਂ ਨੂੰ ਫੜਨ ਦੇ ਵਾਸਤੇ 18 ਟੀਮਾਂ ਜਿਹੜੀਆਂ ਦੀ ਉਹ ਲਾਈਆਂ ਗਈਆਂ ਨੇ। ਇਹਨੂੰ 2 ਨਾਬਾਲਗ ਜਿਹੜੇ ਨੇ ਉਹਨਾਂ ਨੇ ਇਹਨਾਂ ਨੂੰ ਅੰਜਾਮ ਜਿਹੜਾ ਉਹ ਦਿੱਤਾ। ਪੁਲਿਸ ਇਹ ਕਹਿੰਦੀ ਆ ਕਿ ਇਹਨਾਂ ਦੀ ਉਮਰ ਜਿਹੜੀ ਆ 16 ਤੋਂ 17 ਸਾਲ ਦੇ ਜਿਹੜਾ ਦੀ ਉਹ ਕਰੀਬ ਹੈ। 250 ਲੋਕਾਂ ਤੱਕ ਹੁਣ ਤੱਕ 250 ਲੋਕਾਂ ਕੋਲੋਂ ਹੁਣ ਤੱਕ ਪੁੱਛ ਪੜਤਾਲ ਜਿਹੜੀ ਹੈ ਜੀ ਉਹ ਕੀਤੀ ਜਾ ਚੁੱਕੀ ਹੈ, ਔਰ ਪੁਲਿਸ ਇਹ ਕਹਿੰਦੀ ਹੈ ਕਿ 2 ਨਾਬਾਲਗ ਇਹਦੇ ਵਾਸਤੇ ਦੋਸ਼ੀ ਨਹੀਂ ਹੈਗੇ। ਪੁਲਿਸ ਜਿਹੜੀ ਹੈ ਜੀ ਅਜੇ ਤੱਕ ਇਹਨਾਂ ਦੋਸ਼ੀਆਂ ਤੱਕ ਪਹੁੰਚ ਨਹੀਂ ਸਕੀ ਜੀ। ਵੱਖ-ਵੱਖ ਥਾਵਾਂ ਤੋਂ ਜਿਹੜੀ CCTV ਫੁਟੇਜ ਹੈ ਉਹਨੂੰ ਖੰਗਾਲਿਆ ਜਾ ਰਿਹਾ ਕਿ ਕਿਸੇ ਜਗ੍ਹਾ ਦੇ ਤੋਂ ਕੋਈ ਜਿਹੜਾ ਜੀ ਤਰੀਕਾ ਲੱਭ ਸਕੇ, ਥੋੜਾ ਬਹੁਤਾ ਜਿਹੜਾ ਜੀ ਕੋਈ ਵੀ ਕਲੂ ਜਿਹੜਾ ਜੀ ਉਹ ਮਿਲ ਸਕੇ। ਅਜੇ ਤੱਕ ਜਿਹੜਾ ਜੀ ਪੁਲਿਸ ਨੂੰ ਕੋਈ ਕਲੂ ਮਿਲਿਆ ਨਹੀਂ ਹੈ ਜੀ। ਤੇ ਅਖੀਰ ਵਿੱਚ ਆਜ਼ਨਾਮਾ ਕਿ ਮੇਲੇ ਵਿੱਚ ਜੋ ਭਾਜੜ ਹੈ ਮੱਚ ਜਾਂਦੀ, ਜਾਂਦਾ ਭੀੜ ਦਾ ਬੰਨ ਜਿਹਾ ਟੁੱਟ ਮੀਆਂ। ਮੇਲੇ ਵਿੱਚ ਜੋ ਭਾਜੜ ਹੈ ਮੱਚ ਜਾਂਦੀ, ਜਾਂਦਾ ਭੀੜ ਦਾ ਬੰਨ ਜਿਹਾ ਟੁੱਟ ਮੀਆਂ। ਗੱਠੜੀ ਕਿਸੇ ਦੀ ਲੈ ਕੋਈ ਖਿਸਕ ਜਾਵੇ, ਸੰਗੀ ਕਿਸੇ ਦੀ ਜਾਵੇ ਕੋਈ ਘੁੱਟ ਮੀਆਂ। ਜੇਬ ਕਿਸੇ ਦੀ ਕੱਟੀ ਗਈ ਪਿਆ ਰੌਲਾ, ਕਿਧਰੇ ਕਿਸੇ ਦੀ ਹੋਈ ਹੈ ਲੁੱਟ ਮੀਆਂ। ਕੋਈ ਕਿਸੇ ਦੀ ਲੈ ਗਿਆ ਪੱਗ ਧੂ ਕੇ, ਬੰਦਾ ਮਾਰ ਕੇ ਜਾਵੇ ਕੋਈ ਸੁੱਟ ਮੀਆਂ। ਹੋਇਆ ਏਦਾਂ ਦਾ ਹਾਲ ਹੁਣ ਚੌਂ ਕੂਟੀ, ਸਸਤੀ ਮੌਤ ਤੇ ਮਹਿੰਗੀ ਜਾਨਮੀਆਂ। ਹੋਇਆ ਏਦਾਂ ਦਾ ਹਾਲ ਹੁਣ ਚੌਂ ਕੂਟੀ, ਸਸਤੀ ਮੌਤ ਤੇ ਮਹਿੰਗੀ ਜਾਨਮੀਆਂ। ਦਬਕਾ ਸਾਵਾਂ ਹੈ ਆਗੂਆਂ ਸਾਧੂਆਂ ਦਾ ਜ਼ੋਰੀ,
ਮੰਗ ਰਹੇ ਸਾਰੇ ਨੇ ਦਾਨਵੀ ਆ। ਜੀ ਥੈਂਕ ਯੂ ਜੀ, ਮਿਹਰਬਾਨੀ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ। ਹੁਣ ਮੈਂ ਵੀ ਤੁਹਾਡੇ ਤੋਂ ਅਗਲੇ ਬੁਲਟਨ ਤੱਕ ਇਜਾਜ਼ਤ ਲੈਂਦੀ ਹਾਂ ਜੀ। ਬਲਵਿੰਦਰ ਕੌਰ ਵੱਲੋਂ ਵੀ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।